ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਸਾਡੇ ਪ੍ਰੋਗਰਾਮ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 27 ਜਨਵਰੀ 2016 15 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਕੋਈ ਵੀ ਮੁੱਦਾ ਜਾਂ ਇਸ਼ੂ ਵਿਚਾਰਨ ਤੋਂ ਪਹਿਲਾਂ ਇੱਕ ਮੈਂ ਅਨਾਉਂਸਮੈਂਟ ਕਰਨਾ ਚਾਹੁੰਦਾ ਜੀ। ਆਲਰੇਡੀ ਜਿਨ੍ਹਾਂ ਨੇ ਆਪਣੇ ਟੀਵੀ ਜਾਂ ਆਪਣੇ ਇਸ ਦੇ ਉੱਤੇ ਆਈਫੋਨਸ ਔਨ ਸੀ, ਉਹਨਾਂ ਨੇ 7 ਤੋਂ 7:30 ਤੇ ਪ੍ਰੋਗਰਾਮ ਦੇਖਿਆ ਹੋਏਗਾ, ਜਿਹਦੀ ਮੈਂ ਇਨਫੋਰਮੇਸ਼ਨ ਦੇਣ ਲੱਗਾ। ਜੇ ਨਹੀਂ ਦੇਖ ਸਕੇ ਤੇ 11 ਤੋਂ 11:30 ਆਪਣੇ ਜਿਹੜਾ ਹੈ ਉਹ ਆਪੋ ਆਪਣੇ ਜਿਹੜੇ ਵੀ ਗੈਜਟਸ ਦੇ ਉੱਤੇ ਪ੍ਰੋਗਰਾਮ ਦੇਖਦੇ ਨੇ ਟੀਵੀ 84 ਜੀ, ਉਸ ਦੇ ਉੱਤੇ ਦੇਖਣ। 6 ਆਫ ਪੋਠੋਹਾਰ। ਹੁਣ ਜਦੋਂ ਅਸੀਂ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਦੀ ਗੱਲ ਕਰਦੇ ਹਾਂ, ਤੇ ਜਿਵੇਂ ਇਧਰਲੇ ਸਾਡੇ ਪੰਜਾਬ 'ਚ ਮਾਝਾ, ਮਾਲਵਾ, ਦੁਆਬਾ, ਅਸੀਂ 3 ਖੇਤਰ ਮੁੱਖ ਤੌਰ ਤੇ ਮਾਝਾ ਸੈਂਟਰ ਨੂੰ ਕਹਿੰਦੇ ਨੇ। ਜਿਹੜਾ ਖਿੱਤਾ ਰਾਵੀ ਔਰ ਬਿਆਸ ਦੇ ਵਿਚਕਾਰ ਉਹ ਮਾਝਾ, ਬਿਆਸ ਔਰ ਸਤਲੁਜ ਦੇ ਵਿਚਕਾਰ ਉਹ ਦੁਆਬਾ, ਤੇ ਸਤਲੁਜ ਤੇ ਘੱਗਰ ਦੇ ਵਿਚਾਲੇ ਉਹ ਮਾਲਵਾ ਜੀ। ਇਸੇ ਤਰ੍ਹਾਂ ਪਾਕਿਸਤਾਨੀ ਸਾਈਡ ਜਾਂ ਲਹਿੰਦਾ ਪੰਜਾਬ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਇੱਕ ਖਿੱਤਾ ਪੋਠੋਹਾਰ, ਹਾਲਾਂਕਿ ਸ਼ਬਦ ਇਹ ਪਠਾਰ ਤੋਂ ਆਇਆ। ਪਠਾਰ ਪਹਾੜ ਨੂੰ ਕਹਿੰਦੇ ਨੇ ਸੰਸਕ੍ਰਿਤ, ਸ਼ਾਇਦ ਉਹਦੇ ਤੋਂ ਹੀ ਪੱਥਰ ਸ਼ਬਦ ਆਇਆ। ਔਰ ਇਸ ਦੇ ਵਿੱਚ ਰਾਵਲਪਿੰਡੀ, ਟੈਕਸਲਾ ਔਰ ਪੰਜਾ ਸਾਹਿਬ ਤੱਕ ਦਾ ਉਹ ਖੇਤਰ ਜਿਹੜਾ ਜਾ ਕੇ ਖੈਬਰ ਪਖਤੂਨਵਾ ਦੇ ਨਾਲ ਲੱਗਦਾ ਹੈ, ਹਰੀਪੁਰ, ਹਜ਼ਾਰਾ, ਇਹ ਉਹ ਸਾਰੀ ਬੈਲਟ ਹੈ ਜਿਹਨੂੰ ਪੋਠੋਹਾਰ ਕਿਹਾ ਜਾਂਦਾ ਹੈ। ਇੱਕ ਪਾਸੇ ਉਹ ਖੈਬਰ ਪਖਤੂਨਵਾ ਨਾਲ ਲੱਗਦਾ ਹੈ, ਇਧਰੋਂ ਇਹ ਉਹ ਲਹਿੰਦੇ ਪੰਜਾਬ ਦਾ ਹਿੱਸਾ ਹੈ, ਤੇ ਦੂਸਰੇ ਪਾਸਿਓਂ ਉਹ ਕਸ਼ਮੀਰ ਵਾਦੀ ਦੇ ਪੁੰਛ ਏਰੀਏ ਦੇ ਨਾਲ, ਜਿਹੜਾ ਕਿ ਕਸ਼ਮੀਰ ਦਾ ਇੱਕ ਇਲਾਕਾ ਅਫਗਾਨਿਸਤਾਨ ਨਾਲ ਲੱਗਦਾ ਹੈ, ਤੇ ਇੱਕ ਇਸ ਪਾਸਿਓਂ ਰਾਵਲਪਿੰਡੀ ਦੇ ਨਾਲ ਲੱਗਦਾ ਹੈ। ਸੋ ਇਹ ਬੜਾ ਜਿੱਥੇ ਜਰਖੇਜ਼ ਇਲਾਕਾ ਵੀ ਹੈ, ਬੇਸ਼ੱਕ ਪਹਾੜੀ ਹੈ, ਬੜੇ ਕੁਦਰਤੀ ਸੋਮੇ ਜਿਹੜੇ ਨੇ ਉਹ ਦਰਿਆ ਔਰ ਬੜੀ ਖੂਬਸੂਰਤ ਉਹ ਲੈਂਡ ਹੈ। ਔਰ ਪੰਜਾਬੀ ਸੱਭਿਅਤਾ ਦੇ ਪੱਖ ਤੋਂ ਵੀ ਜਦੋਂ ਅਸੀਂ ਪੰਜਾ ਸਾਹਿਬ ਦਾ ਜ਼ਿਕਰ ਕਰਦੇ ਹਾਂ ਜਾਂ ਇਸ ਦਾ ਹਵਾਲਾ ਦਿੰਦੇ, ਤੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦਾ ਇੱਕ ਇਸ ਦੇ ਉੱਤੇ ਲੇਖ ਹੈ ਕਿ ਕਿਵੇਂ ਇਹ ਉਹ ਧਰਤੀ ਹੈ ਜਿੱਥੇ 3 ਸੱਭਿਅਤਾਵਾਂ ਆ ਕੇ ਮਿਲਦੀਆਂ ਨੇ। ਔਰ ਟੈਕਸਲਾ ਦਾ ਜਦੋਂ ਜ਼ਿਕਰ ਹੁੰਦਾ ਸੋ ਜ਼ਾਹਰ ਹੈ ਇੰਡਸ ਵੈਲੀ ਸਿਵਲਾਈਜੇਸ਼ਨ, ਜਿਸ ਦੇ ਵਿੱਚ ਨਾਲੰਦਾ ਤੇ ਟੈਕਸਲਾ, ਤਕਸ਼ਿਲਾ ਜਿਹਨੂੰ ਕਿਹਾ ਜਾਂਦਾ ਸੀ, ਇਹ 2 ਬਹੁਤ ਵੱਡੀਆਂ ਯੂਨੀਵਰਸਿਟੀਆਂ ਸੀ। ਉਹ ਪੀਰੀਅਡ ਸੀ ਜਦੋਂ ਇਸ ਧਰਤੀ ਦੇ ਉੱਤੇ ਬੁੱਧ ਧਰਮ ਦਾ ਬੋਲਬਾਲਾ ਸੀ। ਔਰ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਈਵਨ ਵਿਦੇਸ਼ਾਂ ਚੋਂ ਹਜ਼ਾਰਾਂ ਸਟੂਡੈਂਟ ਪੜ੍ਹਨ ਦੇ ਲਈ ਆਉਂਦੇ ਸਨ। ਔਰ ਪ੍ਰੋਫੈਸਰ ਪੂਰਨ ਸਿੰਘ ਇਸ ਧਰਤੀ ਨੂੰ ਮੇਲ ਕਹਿੰਦੇ ਨੇ ਕਿ ਜਿੱਥੇ ਗੁਰੂ ਨਾਨਕ ਦਾ ਪੰਜਾ ਲੱਗਦਾ ਹੈ, ਜਾਂ ਗੁਰੂ ਨਾਨਕ ਸਾਹਿਬ ਜਿਸ ਧਰਤੀ ਦੇ ਉੱਤੇ ਇਹਨਾਂ ਸੱਭਿਅਤਾਵਾਂ ਦਾ ਮੇਲ ਕਰਦੇ ਨੇ। ਔਰ ਕੁਦਰਤਨ ਜੇ ਅਸੀਂ ਪੰਜਾਬ ਦੇ ਇਤਿਹਾਸ ਦੇ ਹਵਾਲੇ ਨਾਲ ਬੀਤੇ ਦੇ ਨਾਂ ਵੀ ਕਰੀਏ, ਸਿੱਖ ਲਹਿਰ ਤੋਂ ਹੀ ਜੇ ਇਸ ਦੀ ਗੱਲ ਕਰੀਏ, ਤੇ ਇਸ ਦੇ ਵਿੱਚ ਪੰਜਾਬੀ ਸੱਭਿਆਚਾਰ ਨੇ ਬਹੁਤ ਵੱਡੀ ਕਰਵਟ ਲਈ। ਬਹੁਤ ਸਾਰੇ ਰਾਈਟਰ ਜਿਨ੍ਹਾਂ ਨੇ ਬਾਅਦ 47 ਤੋਂ ਬਾਅਦ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਹੁਤ ਸਾਰੇ ਉਹਨਾਂ ਦਾ ਸੰਬੰਧ ਇਸ ਖੇਤਰ ਦੇ ਨਾਲ ਰਹੇ। ਔਰ ਸਿੱਖੀ ਲਹਿਰ ਦੇ ਹਵਾਲੇ ਨਾਲ ਅੱਜ ਬੇਸ਼ੱਕ ਡਿਬੇਟ ਅਸੀਂ ਸਿੱਖ ਮੈਰਿਜ ਐਕਟ, ਆਨੰਦ ਮੈਰਿਜ ਐਕਟ ਜਾਂ 1909 'ਚ ਆਨੰਦ ਮੈਰਿਜ ਐਕਟ, ਨਾਭੇ ਦੇ ਪ੍ਰਿੰਸ ਉਸ ਵੇਲੇ ਸੀ ਰਿਪੁਦਮਨ ਸਿੰਘ ਨਾਭਾ, ਬਾਅਦ 'ਚ ਮਹਾਰਾਜਾ ਬਣਿਆ, ਫਿਰ ਗੱਦੀਓਂ ਲਾ ਦਿੱਤਾ ਗਿਆ, ਉਹਦੇ ਐਫਰਟ ਨਾਲ ਪਾਸ ਹੋਇਆ ਸੀ। ਲੇਕਿਨ ਸਭ ਤੋਂ ਪਹਿਲਾਂ ਜਿਹੜੀ ਸਿੱਖੀ ਰਿਵਾਈਵਲ ਦੀ ਲਹਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ, ਇੱਕ ਪਾਸੇ ਇਧਰ ਭੈਣੀ ਦੇ ਵਿੱਚ ਬਾਬਾ ਰਾਮ ਸਿੰਘ ਨਾਮਧਾਰੀ, ਔਰ ਇਹਨਾਂ ਦਾ ਵੀ ਜਿਹੜਾ ਬਾਬਾ ਬਲਾਕਾ ਸਿੰਘ ਦੇ ਨਾਲ ਜਾਂ ਬਾਲਕਾ ਸਿੰਘ ਨਾਲ ਸੰਬੰਧ ਸੀ, ਉਹ ਹੁਜਰੋ ਇਸ ਪੋਠੋਹਾਰ ਬੈਲਟ ਦੇ ਵਿੱਚ ਹੀ ਸੀ, ਜਿੱਥੋਂ ਕਿ ਬਾਬਾ ਰਾਮ ਸਿੰਘ ਦੀ ਟ੍ਰੇਨਿੰਗ ਹੋਈ। ਪਰ ਦੂਸਰੀ ਵੱਡੀ ਮੂਵਮੈਂਟ ਜਿਹਨੇ ਸਿੱਖ ਮੈਰਿਜਸ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡੇ ਆਨੰਦ ਪੜ੍ਹਾਏ ਜਾਣ, ਨਿਰੰਕਾਰੀ ਮੂਵਮੈਂਟ, ਅਸਲੀ ਨਿਰੰਕਾਰੀ। ਬਾਅਦ ਦੇ ਵਿੱਚ ਤਾਂ ਨਕਲੀ ਨਿਰੰਕਾਰੀ ਸਰਕਾਰ ਨੇ ਖੜੇ ਕਰਕੇ ਇੱਕ ਬਦਨਾਮੀ ਦਾ ਥਾਂ ਬਣਾਇਆ। ਔਰ ਇਹ ਬਾਬਾ ਰੱਤਾ ਜੀ, ਬਾਬਾ ਦਿਆਲ ਜੀ, ਔਰ ਬਾਅਦ 'ਚ ਉਹਨਾਂ ਦਾ ਬੇਟਾ ਦਰਬਾਰਾ ਸਿੰਘ,
ਜਿਹੜੇ ਕਿ ਜਿਨ੍ਹਾਂ ਦਾ ਪਹਿਲਾ ਵਿਆਹ ਉਸ ਖਿੱਤੇ 'ਚ ਆਨੰਦ ਮੈਰਿਜ ਦੇ ਨਾਲ ਹੋਇਆ ਸੀ। ਇਹ ਸਾਰੇ ਧਨ ਨਿਰੰਕਾਰ ਦੀ ਧੂਣੀ ਲਾਉਂਦੇ ਸਨ, ਇਸ ਤੋਂ ਸ਼ਬਦ ਇਹ ਨਿਰੰਕਾਰੀ ਬਣਿਆ। ਅੱਜ ਵੀ ਚੱਕਰੀ ਬਾਜ਼ਾਰ ਰਾਵਲਪਿੰਡੀ ਦੇ ਵਿੱਚ ਉਹ ਨਿਰੰਕਾਰੀਆਂ ਦਾ ਜਿਹੜਾ ਓਰੀਜਨਲ ਦਾ ਅੱਜ ਵੀ ਟਿਕਾਣਾ ਉੱਥੇ ਮੌਜੂਦ ਹੈ। ਬੜੀ ਕਲਾਸਿਕ ਕਿਸਮ ਦੀ ਉਹ ਬਿਲਡਿੰਗ ਹੈ। ਸੋ ਇਸ ਤੋਂ ਇਲਾਵਾ ਸਿੰਘ ਸਭਾ ਮੂਵਮੈਂਟ ਦੇ ਵੱਡੇ ਵੱਡੇ ਪਾਇਨੀਅਰ ਜਿਹੜੇ ਨੇ ਉਹ ਉਸ ਖੇਤਰ ਦੇ ਵਿੱਚ, ਔਰ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਇੱਧਰ ਬਹੁਤ ਵੱਡੇ ਪੈਮਾਨੇ ਦੇ ਉੱਤੇ ਸਿੱਖੀ ਪ੍ਰਚਾਰ ਕੀਤਾ ਹੈ, ਉਹਨਾਂ ਦੀ ਵੀ ਬੇਸ਼ੱਕ ਉਹ ਤਪੱਸਿਆ ਦੇ ਹਵਾਲੇ ਨਾਲ ਟ੍ਰੇਨਿੰਗ ਉਸ ਪੋਠੋਹਾਰ ਦੀ ਬੈਲਟ 'ਚ ਹੋਈ, ਔਰ ਉਹਨਾਂ ਦੇ ਫਾਲੋਅਰ ਸੰਤ ਤੇਜਾ ਸਿੰਘ ਜਿਨ੍ਹਾਂ ਨੇ ਬਾਹਰ ਆ ਕੇ ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹਨ ਆਏ ਔਰ ਇੱਥੋਂ ਹੀ ਉਹ ਕੈਨੇਡਾ ਗਏ। ਉਹਨਾਂ ਨੇ ਕਿਵੇਂ ਪਹਿਲਾ ਗੁਰਦੁਆਰਾ ਫਾਊਂਡ ਕੀਤਾ ਔਰ ਕਿਵੇਂ ਕੈਨੇਡਾ 'ਚ ਉਹਨਾਂ ਨੇ ਲੌਬੀ ਕੀਤੀ, ਨਹੀਂ ਤਾਂ ਸਾਰੇ ਕੈਨੇਡਾ ਦੇ ਸਿੱਖ ਇਕੱਠੇ ਕਰਕੇ ਹੌਂਡੂਰਸ ਭੇਜੇ ਜਾ ਰਹੇ ਸੀ। ਸੋ ਸੰਤ ਤੇਜਾ ਸਿੰਘ ਦਾ ਸੰਬੰਧ ਵੀ ਇਸ ਪੋਠੋਹਾਰ ਬੈਲਟ ਦੇ ਨਾਲ ਹੀ ਰਿਹਾ। ਸੋ ਇਹ ਮੈਂ ਥੋੜਾ ਜਿਹਾ ਇੱਕ ਬਰਡਸ ਆਈ ਵਿਊ ਦਿੱਤਾ ਹੈ, ਨਹੀਂ ਤਾਂ ਬਹੁਤ ਲੰਬਾ ਚੌੜਾ ਹੈ। ਹਰ ਪੱਖ ਤੋਂ ਹੀ ਇਹ ਇੱਕ ਬੜੀ ਫਰਟਿਲ ਬੈਲਟ ਹੈ। ਫਾਈਨੈਂਸ਼ੀਅਲ ਵੀ ਬੜੇ ਸਟਰੋਂਗ ਰਹੇ ਲੋਕ ਇੱਥੋਂ ਦੇ, ਲੇਕਿਨ ਹਰ ਖਿੱਤੇ ਨੂੰ ਇਹਨਾਂ ਨੇ ਮਾਲਾ ਮਾਲ ਕੀਤਾ। ਔਰ ਜਦੋਂ ਅਸੀਂ ਦੇਖਦੇ ਹਾਂ ਕਿ 47 ਦੇ ਦੌਰ 'ਚ ਜਿਸ ਕਿਸਮ ਦੀ ਐਥਨਿਕ ਕਲੀਨਜ਼ਿੰਗ ਦੋਨੋਂ ਪਾਸਿਓਂ ਹੋਈ, ਔਰ ਉਸ ਤੋਂ ਵੀ ਪਹਿਲਾਂ ਜਿਹੜੇ ਮਾਰਚ ਮਹੀਨੇ ਦੇ ਵਿੱਚ ਜਿਹੜੇ ਰਾਇਟ ਹੋਏ ਰਾਵਲਪਿੰਡੀ ਦੇ ਵਿੱਚ, ਖਾਸ ਤੌਰ ਤੇ ਇਸੇ ਪੋਠੋਹਾਰ ਬੈਲਟ 'ਚ, ਜਿਸ ਨੇ ਮੁੜ ਕੇ ਕਦੇ ਵੀ ਅਕਾਲੀ ਦਲ ਜਾਂ ਮਾਸਟਰ ਤਾਰਾ ਸਿੰਘ ਔਰ ਜਿਨ੍ਹਾਂ ਨੂੰ ਜਾਂ ਮੁਸਲਿਮ ਲੀਗ ਨੂੰ ਨੇੜੇ ਨਹੀਂ ਆਣ ਦਿੱਤਾ। ਸੋ ਇਹ ਸਾਰੇ ਪਾਰਟ ਨੂੰ ਮੱਦੇਨਜ਼ਰ ਰੱਖਦੇ ਆ, ਜਿਹੜੇ ਅਲਟੀਮੇਟਲੀ ਕਿਉਂਕਿ ਉਸ ਲਹਿੰਦੇ ਪੰਜਾਬ ਚੋਂ ਸਾਰੇ ਸਿੱਖ ਹਿੰਦੂ ਇੱਧਰ ਆ ਗਏ, ਇੱਧਰੋਂ ਇੱਕ ਮਲੇਰਕੋਟਲੇ ਨੂੰ ਔਰ ਕਾਦੀਆਂ ਨੂੰ ਛੱਡ ਕੇ ਮੁਸਲਮਾਨ ਈਸਟ ਪੰਜਾਬ ਦੇ ਉਧਰ ਚਲੇ ਗਏ। ਲੇਕਿਨ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਵੀ ਔਰ ਬਹੁਤ ਸਾਰਾ ਜਿਹੜਾ ਇਤਿਹਾਸਕ ਵਿਰਸਾ ਹੈਰੀਟੇਜ ਉਹ ਸਾਡਾ ਉਧਰ ਪਸਰਿਆ ਹੋਇਆ ਲਹਿੰਦੇ ਪੰਜਾਬ ਦੇ ਵਿੱਚ। ਔਰ ਮੈਂ ਅਕਸਰ ਇਹ ਜ਼ਿਕਰ ਵੀ ਕਰਦਾ, ਜੇ ਕੁੱਲ ਪਾਕਿਸਤਾਨੀ ਪੰਜਾਬ ਦੀ ਗੱਲ ਕਰੀਏ ਤਾਂ 174 ਦੇ ਲਗਭਗ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਨੇ ਸਿੱਖਾਂ ਦੇ। ਔਰ ਲੇਟਲੀ ਇੱਕ ਬੜਾ ਅੱਛਾ ਮੈਂ ਇਸ ਨੂੰ ਇੱਕ ਲਹਿਰ ਵੀ ਕਵਾਂਗਾ, ਇੰਟਰਸਟ ਵੀ ਕਵਾਂਗਾ, ਕਿ ਜਿਹਦੇ 'ਚ ਬਾਹਰ ਬੈਠੇ ਸਿੱਖ ਜਾਂ ਸਿੱਖ ਸਕਾਲਰ ਜਿਹੜੇ ਨੇ ਉਹ ਪਾਕਿਸਤਾਨ 'ਚ ਸਾਡਾ ਕਿੰਨਾ ਵੱਡਾ ਹੈਰੀਟੇਜ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਹਵਾਲੇ ਨਾਲ ਹੋਏ, ਉਹ ਸਾਡੀਆਂ ਇਤਿਹਾਸਕ ਹਵੇਲੀਆਂ ਗੁਜਰਾਂ ਵਾਲੇ ਛੋਣ ਹਰੀ ਸਿੰਘ ਨਲੂਏ ਨਾਲ ਹੋਏ, ਕਿਉਂਕਿ ਬਹੁਤ ਸਾਰਾ ਸਾਡਾ ਜਿਹੜੀ ਸੱਭਿਅਤਾ ਦਾ ਕ੍ਰੇਡਲ ਹੈ ਸਿੱਖ ਸਿਵਲਾਈਜੇਸ਼ਨ ਦਾ, ਉਹ ਲਹਿੰਦੇ ਪੰਜਾਬ 'ਚ। ਔਰ ਪਿਛਲੇ ਦਿਨਾਂ 'ਚ ਇੱਕ ਕਿਤਾਬ ਅਮਰਦੀਪ ਸਿੰਘ ਜਿਹੜੇ ਨੇ ਉਹਨਾਂ ਦੀ ਬੜੀ ਖੂਬਸੂਰਤ, ਹਾਲਾਂਕਿ ਕੀਮਤ ਉਹਨਾਂ ਨੇ ਬੜੀ ਰੱਖੀ ਹੈ $80 ਅਮਰੀਕਨ, ਉਹ ਆਈ ਹੈ, ਜਿਹਦੇ ਥੱਲੇ ਉਹਨਾਂ ਨੇ ਬਹੁਤ ਸਾਰਾ ਇਸ ਕਿਸਮ ਦਾ ਹੈਰੀਟੇਜ ਜਾਂ ਜਿਹੜਾ ਉੱਥੋਂ ਦਾ ਸਰਮਾਇਆ ਵਿਦ ਇਲਸਟ੍ਰੇਟਡ ਪਿਕਚਰਸ ਦੇ ਨਾਲ ਔਰ ਵੇਰਵੇ ਦੇ ਨਾਲ ਬੜੀ ਜਿਹੜੀ ਵਰਲਡ ਕਲਾਸ ਕਿਤਾਬ ਹੈ ਉਹ ਉਹਨਾਂ ਨੇ ਪ੍ਰੋਡਿਊਸ ਕੀਤੀ ਹੈ। ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਬੱਚੀ ਜਿਹੜੀ ਕਿ ਜਿਨ੍ਹਾਂ ਦੇ ਦਾਦਾ ਜੀ ਨੇ, ਜਿਨ੍ਹਾਂ ਨੇ ਬੜੇ ਐਫਰਟ ਦੇ ਨਾਲ, ਉਹਨਾਂ ਦਾ ਸੰਬੰਧ ਪੋਠੋਹਾਰ ਨਾਲ ਸੀ, ਟੋਰਾਂਟੋ ਆਏ, ਅਮਰੀਕਾ ਵੀ ਰਹੇ, ਪੈਥੋਲੋਜਿਸਟ ਸਨ ਔਰ ਲੰਬੀ ਉਮਰ ਉਹਨਾਂ ਨੇ 92-93 ਸਾਲ ਦੀ ਉਮਰ 'ਚ ਉਹਨਾਂ ਨੇ ਚੜ੍ਹਾਈ ਕੀਤੀ। ਪਰ ਉਹਨਾਂ ਨੇ ਆਪਣੇ ਜੀਵਨ ਦੇ ਅਖੀਰਲੇ ਸਾਲਾਂ ਦੇ ਵਿੱਚ ਸਿਕਸ ਆਫ ਪੋਠੋਹਾਰ ਦੇ ਥੱਲੇ ਐਫਰਟ ਸ਼ੁਰੂ ਕੀਤਾ ਸੀ, ਜਿਹਦੇ 'ਚ ਸਿਰਫ ਕੋਈ ਉੱਥੋਂ ਦੇ ਸਿੱਖਾਂ ਦੀਆਂ ਕੋਈ ਜੀਵਨ ਕਹਾਣੀਆਂ ਹੀ ਨਹੀਂ ਸਨ, ਉਹ ਸਾਰੇ ਦਾ ਜਿਓਗ੍ਰਾਫੀਕਲ, ਹਿਸਟੋਰੀਕਲ ਔਰ ਦੂਸਰੇ ਆਸਪੈਕਟਸ ਨੂੰ ਉਹਨਾਂ ਨੇ ਟੱਚ ਕੀਤਾ ਸੀ। ਉਹ ਚੜ੍ਹਾਈ ਕਰ ਗਏ ਔਰ ਉਹਨਾਂ ਦਾ ਜਿਹੜਾ ਅੱਗੋਂ ਪਰਿਵਾਰ, ਉਹਨਾਂ ਦੀ ਪੋਤੀ ਜਿਹਨਾਂ ਦੀ ਮਾਤਾ ਜਰਮਨ ਮੂਲ ਦੀ ਹੈ ਪਰ ਪਿਤਾ ਇਸ ਪਰਿਵਾਰ ਨਾਲ ਨੇ, ਉਹਨਾਂ ਦਾ ਨਾਂ ਅਨੂਸ਼ਾ ਮੇਹਰ ਹੈ। ਔਰ ਇਸ ਬੱਚੀ ਨੇ ਜਿਹੜਾ ਕਿਉਂਕਿ ਆਪਣੇ ਦਾਦੇ ਨਾਲ ਅਟੈਚ ਸੀ, ਉਸ ਕੰਮ ਨੂੰ ਇੱਕ ਹੋਰ ਪਾਕਿਸਤਾਨੀ ਮੂਲ ਦੀ ਬੀਬੀ ਜਿਹੜੀ ਕੈਨੇਡਾ 'ਚ ਹੈ, ਸ਼ਾਇਦ ਲਾਸਟ ਨੇਮ ਖਾਨ ਹੈ ਉਹਨਾਂ ਦਾ, ਉਹਨਾਂ ਦੇ ਐਫਰਟ ਦੇ ਨਾਲ ਬੁੱਕ ਪ੍ਰੋਜੈਕਟ ਜਿਹੜਾ ਉਹਨੂੰ ਕੰਪਲੀਟ ਕਰਨ ਦਾ ਉਹਨਾਂ ਨੇ ਜਿਹੜਾ ਉਹ ਬੀੜਾ ਚੁੱਕਿਆ। ਅਗਲੇ ਹਫਤੇ ਉਹ ਪਾਕਿਸਤਾਨ ਜਾ ਰਹੇ ਨੇ ਔਰ ਅੱਜ ਜਿਹੜਾ ਉਹਨਾਂ ਦੇ ਨਾਲ ਸਾਡੇ ਜਿਹੜੇ ਬੀਬੀ ਗੁਰਮੀਤ ਸੋਢੀ ਜਿਹੜੇ ਬੜੇ ਪ੍ਰੋਮੀਨੈਂਟ ਐਂਕਰ ਨੇ, ਉਹਨਾਂ ਨੇ ਅੱਧੇ ਘੰਟੇ ਦਾ ਇੰਟਰਵਿਊ ਕੀਤਾ। 7 ਤੋਂ 7:30 ਤੱਕ ਇਹ ਆਲਰੇਡੀ ਦੇਖਿਆ ਜਾ ਚੁੱਕਾ ਹੈ ਔਰ 11 ਤੋਂ 11:30 ਇਹ ਇੰਟਰਵਿਊ ਰਿਪੀਟ ਹੋਏਗਾ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਇਸ ਨੂੰ ਜ਼ਰੂਰ ਦੇਖਣ। ਔਰ ਇਸ ਤੋਂ ਇਲਾਵਾ ਹੋਰ ਜਾਣਕਾਰੀ ਦੇ ਲਈ ਉਹਨਾਂ ਦਾ ਵੈਬਸਾਈਟ sixofpotohar.wordpress.com
ਤੇ ਇਸ ਦੇ ਨਾਲ ਹੀ ਉਹਨਾਂ ਦਾ ਜਿਹੜਾ ਸਭ ਇੱਕ ਹੋਰ 5 ਵਾਟਰ ਡਾਟਰਸ ਐਂਡ ਦਾ ਲਾਇਨਸ ਟੇਲ, ਇਹ ਇਨਫੈਕਟ ਜਿਹੜਾ 6 ਆਫ ਪੋਠੋਹਾਰ ਦੇ ਥੱਲੇ ਹੋਏਗਾ 5 ਵਾਟਰ ਡਾਟਰਸ ਕਿ 5 ਪਾਣੀਆਂ ਦੀਆਂ ਧੀਆਂ। ਨਹੀਂ ਹੁਣ 5 ਪਾਣੀ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਜਿਹੜਾ ਕੁਦਰਤ ਨੇ ਇੱਕ ਨਵੇਕਲਾ ਉਹ ਖਿੱਤਾ ਦਿੱਤਾ ਸੀ। ਬਾਕੀ ਸਿਆਸਤ ਇੱਕ ਬੜੀ ਜ਼ਾਲਮਾਨਾ ਕਾਰਵਾਈ ਕਰਦੀ ਹੈ, ਨਕਸ਼ੇ ਬਦਲਦੇ ਰਹਿੰਦੇ ਨੇ, ਔਰ ਉਹ ਸਾਰੇ ਦੇ ਵਿੱਚ ਇਹ ਪੰਜਾਬ ਜਿਹੜਾ ਹੈ 2.5 ਆਬ ਇੱਧਰ ਹੋ ਗਿਆ, 2.5 ਆਬ ਉਧਰ ਚਲਾ ਗਿਆ, ਰੁਲ ਗਿਆ ਸਾਰਾ ਜੀ। ਸੋ ਉਹਨਾਂ ਦਾ ਅਸੀਂ ਅਨੂਸ਼ਾ ਮੇਹਰ ਇਸ ਬੱਚੀ ਦਾ ਨਾਂ ਹੈ। ਨੈਕਸਟ ਵੀਕ ਉਹਨਾਂ ਨੇ ਪਾਕਿਸਤਾਨ ਜਾਣਾ ਹੈ। ਇਹਨਾਂ ਦੋਨਾਂ ਦੀ ਟੀਮ ਨੇ ਆਲਰੇਡੀ ਕਰਾਚੀ, ਲਾਹੌਰ ਔਰ ਟੈਕਸਲਾ, ਪੰਜਾ ਸਾਹਿਬ ਜਿਹੜੇ ਸਾਰੇ ਥਾਵਾਂ ਦੇ ਉੱਤੇ, ਔਰ ਜਦੋਂ ਵਾਪਸ ਆਣਗੇ ਅਸੀਂ ਜਿਹੜਾ ਉਹਨਾਂ ਨੂੰ ਫਿਰ ਇੰਟਰਵਿਊ ਵੀ ਕਰਾਂਗੇ। ਪਲੱਸ ਅਸੀਂ ਚਾਹਾਂਗੇ ਕਿ ਵੀ ਇਹ ਜਿਹੜਾ ਐਫਰਟ ਹੈ, ਕਿਉਂਕਿ ਇਸ ਦਾ ਸਬੰਧ ਸਿਰਫ ਇੱਕ ਨੋਸਟੈਲਜੀਆ ਨਹੀਂ ਹੈ ਕਿ ਸਾਡੇ ਬਜ਼ੁਰਗ ਔਰ ਹਰ ਇੱਕ ਦਾ ਪਰਿਵਾਰਕ ਸਬੰਧ, ਜੇ ਅਸੀਂ ਇਹ ਕਹਿੰਦੇ ਹਾਂ ਕਿ 40% ਸਿੱਖ ਜਿਹੜੇ ਨੇ ਉਹ 47 ਦੇ ਵਿੱਚ ਅਪਰੂਟ ਹੋਏ ਜਾਂ ਉੱਥੋਂ ਨਿਕਲ ਕੇ ਇੱਧਰ ਆਏ, ਤੇ 40% ਬਹੁਤ ਵੱਡਾ ਨੰਬਰ ਹੁੰਦਾ ਹੈ। ਸੋ ਲਗਭਗ ਅੱਧੀ ਕੌਮ ਨੇ ਆਪਣੇ ਸਦੀਆਂ ਤੋਂ ਜਿਹੜੇ ਉਹਨਾਂ ਦੇ ਘਰ ਸੀ ਉਹ ਛੱਡੇ, ਔਰ ਉਹਨਾਂ 'ਚ ਕਿਸੇ ਦਾ ਨਾਨਾ, ਕਿਸੇ ਦਾ ਦਾਦਾ, ਕਿਸੇ ਦਾ ਕੋਈ ਨਾ ਕੋਈ ਰਿਸ਼ਤੇਦਾਰ ਕਿਤੇ ਨਾ ਕਿਤੇ, ਔਰ ਜਿਹੜੀਆਂ ਆਪਣੀਆਂ ਕਹਾਣੀਆਂ ਲੈ ਕੇ ਇੱਧਰ ਆਏ। ਇੱਧਰਲੇ ਪੰਜਾਬ ਦੇ ਲੋਕਾਂ ਲਈ ਵੀ, ਭਾਵੇਂ ਉਹਨਾਂ ਨੂੰ ਉਹ ਰਿਫਿਊਜੀ ਕਹਿੰਦੇ ਸੀ, ਕੋਈ ਫਰੂਜੀ ਕਹਿੰਦੇ ਸੀ, ਕੋਈ ਪਨਾਹਗੀਰ ਕਹਿੰਦਾ ਸੀ, ਕਈ ਉਹਨਾਂ ਤੋਂ ਘਬਰਾਉਂਦੇ ਸੀ, ਕਈ ਸ਼ੁਰੂ 'ਚ ਰਿਸ਼ਤੇ ਵੀ ਨਹੀਂ ਸੀ ਕਰਦੇ ਉਹਨਾਂ ਦੇ ਨਾਲ ਕਿ ਵੀ ਇਹ ਬੜੇ ਮਾਰਖੋਰੇ ਨੇ। ਸੋ ਉਸ ਸਾਰੇ ਤੋਂ ਬਾਅਦ ਉਹ ਜਦੋਂ ਹੁਣ ਸੈਟਲ ਹੋਏ 4 ਚੁਫੇਰੇ ਪ੍ਰੋਸਪਰ ਨੇ, ਔਰ ਪੋਠੋਹਾਰ ਬੈਲਟ ਦੇ ਦਿੱਲੀ, ਬੰਬੇ, ਪੰਜਾਬ ਦੇ ਵੱਡੇ ਸ਼ਹਿਰਾਂ 'ਚ ਵੀ ਉਹਨਾਂ ਨੇ ਚੰਗੇ ਆਪਣੇ, ਕਿਉਂਕਿ ਕਾਰੋਬਾਰੀ ਸਨ, ਆਪਣੇ ਕਾਰੋਬਾਰ ਆਪਣੀ ਮਿਹਨਤ ਦੇ ਨਾਲ ਸਥਾਪਿਤ ਕੀਤੇ। ਪਰ ਮੈਂ ਸਮਝਦਾ ਹਾਂ ਵੀ ਕਿਉਂਕਿ ਉਹ ਇੱਕ ਬੀਤੇ ਦਾ ਦੌਰ ਹੈ ਜਿਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਜਾਂ ਨਹੀਂ ਸੀ ਜੀ। ਲੇਕਿਨ ਹੁਣ ਜਦੋਂ ਕਿ ਪਾਕਿਸਤਾਨ ਦੀਆਂ ਹੱਦਾਂ 'ਚ ਵੱਡਾ ਹਿੱਸਾ ਉਸ ਪੰਜਾਬ ਦਾ ਹੈ, ਆਬਾਦੀ ਵੀ ਪਾਕਿਸਤਾਨ ਦੇ ਵਿੱਚ ਲਗਭਗ 65% ਪੰਜਾਬੀਆਂ ਦੀ ਹੈ, ਔਰ ਇੱਧਰ ਸਾਡੀ ਸਿੱਖ ਆਬਾਦੀ ਜਿਹੜੀ ਹੈ ਬੇਸ਼ੱਕ ਹਰਿਆਣਾ, ਰਾਜਸਥਾਨ ਨਾਲ ਦੂਜੇ ਏਰੀਆ ਵੀ ਨੇ, ਪਰ 50,300 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਨਿਊਕਲੀਅਸ ਹੈ ਸਿੱਖ ਕੌਮ ਦੀ ਆਬਾਦੀ ਦਾ, ਮਾਝਾ, ਮਾਲਵਾ, ਦੁਆਬਾ ਇਕੱਠਾ ਜਿਹੜਾ ਅੱਜ ਦਾ ਪੰਜਾਬ ਹੈ। ਔਰ ਅਸੀਂ ਜਿਹੜੇ ਹਮਸਾਏ ਹੈ, ਨੇਬਰ ਹੈ, ਗੁਆਂਢੀ ਹੈ, ਇੱਧਰ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀ ਕਾਇਮੀ ਦੇ ਲਈ ਜਿਹੜਾ ਸੰਘਰਸ਼ਸ਼ੀਲ ਹੈ, ਉਧਰ ਇੱਕ ਐਸਟੈਬਲਿਸ਼ ਦੇਸ਼ ਦੀਆਂ ਬਾਉਂਡਰੀਜ਼ ਨੇ, ਔਰ ਅਸੀਂ ਸਮਝਦੇ ਹਾਂ ਵੀ ਇੱਕ ਦਿਨ ਐਸਾ ਆਏ ਕਿ ਜਿੱਥੇ ਜਿਵੇਂ ਅਸੀਂ ਇਹ ਅੰਡਰਸਟੈਂਡਿੰਗ ਆਪਣੇ ਸੱਭਿਆਚਾਰ, ਕਲਚਰ ਦੀ, ਆਪਣੀ ਜ਼ਬਾਨ ਦੀ ਔਰ ਆਪਣੇ ਇਤਿਹਾਸਕ ਥਾਵਾਂ ਦੀ ਕਰ ਰਹੇ ਹਾਂ, ਕਿ ਇੱਕ ਦਿਨ ਸਾਡੇ ਸਬੰਧ ਇਵੇਂ ਦੇ ਹੋਣ ਜਿਹੋ ਅਮਰੀਕਾ, ਕੈਨੇਡਾ ਦੇ ਨੇ, ਕਿ ਤਾਂ ਕਿ ਬਿਨਾਂ ਕਿਸੇ ਬਹੁਤੀ ਰੋਕ ਟੋਕ ਤੋਂ ਆ ਜਾ ਸਕੀਏ, ਅਸੀਂ ਆਪਣੀ ਉਸ ਵਿਰਸੇ ਦੇ ਨਾਲ ਵੀ ਜੁੜੀਏ। ਸੋ ਪਹਿਲਾ ਪਾਰਟ ਮੇਰਾ ਖਿਆਲ ਹੈ ਮੈਂ ਹੁਣ ਇੱਥੇ ਕਲੋਜ਼ ਕਰਦਾ। ਕਰਨੀ ਤਾਂ ਅਨਾਉਂਸਮੈਂਟ ਸੀ, ਪਰ ਉਹ ਇਤਿਹਾਸ ਸਾਰਾ ਹੀ ਫਿਰ ਸਾਹਮਣੇ ਆ ਗਿਆ।